ਠੱਗੀਆਂ ਜਿਹੜੀਆਂ ਅੱਜ ਕੱਲ੍ਹ ਬਹੁਤ ਵੱਜ ਰਹੀਆਂ ਨੇ। ਜੀ ਜੀ ਇਤਲਾਹ ਅਸੀਂ ਸਮੇਂ-ਸਮੇਂ ਸਿਰ ਕਰਦੇ ਰਹਿੰਦੇ ਹਾਂ। ਸਾਡੇ ਵੀ ਦੂਜੇ ਪ੍ਰੋਗਰਾਮਾਂ 'ਚ ਚੱਲਦਿਆਂ 'ਚ ਕਈ ਸਾਡੇ ਸਰੋਤਿਆਂ ਦੀਆਂ ਕਾਲਾਂ ਆਈਆਂ ਹਾਂਜੀ ਵੀ ਭਾਈ ਸਾਡੇ ਨਾਲ ਇੱਦਾਂ ਠੱਗੀ ਵੱਜਣ ਵਾਲੀ ਆ। ਸੋ ਉਹਨਾਂ ਨੂੰ ਵੀ ਆਪਾਂ ਦੱਸਿਆ ਸੀਗਾ ਵੀ ਅੱਜ ਦੇ ਦਿਨ ਆਪਾਂ ਇਸ ਦੇ ਉੱਤੇ ਚਰਚਾ ਕਰਨੀ ਆ। ਤੁਸੀਂ ਵੀ ਆ ਕੇ ਕਾਲ ਕਰਕੇ ਆਪਣੀ ਹੱਡਬੀਤੀ ਭਾਈ ਸੁਣਾਓ। ਜੀ ਜੀ ਹੱਡਬੀਤੀ ਸੁਣਾਓਗੇ ਤਾਂ ਦੂਜਿਆਂ ਨੂੰ ਪਤਾ ਲੱਗੂਗਾ। ਹੂੰ ਦੂਜਿਆਂ ਨੂੰ ਪਤਾ ਲੱਗੂਗਾ ਤੇ ਭਾਈ ਉਹ ਠੱਗੇ ਜਾਣ ਤੋਂ ਬਚ ਜਾਣਗੇ। ਹੂੰ ਸੋ ਅੱਜ ਕੱਲ੍ਹ ਬਹੁਤ ਇੱਦਾਂ ਦੀ ਜਿਹੜੀ ਉਹ ਚਰਚਾ ਹੋ ਰਹੀ ਆ। ਬਹੁਤ ਜੀ ਜ਼ਿਆਦੀਆਂ ਕਾਲਸ ਆ ਰਹੀਆਂ। ਕਾਲਾਂ ਤਾਂ ਦੇਖੋ ਪਹਿਲੋਂ ਵੀ ਪਿਛਲੇ ਸਮਿਆਂ 'ਚ ਵੀ ਆਉਂਦੀਆਂ ਰਹੀਆਂ। ਹਾਂਜੀ ਪਹਿਲੋਂ ਇਹ ਹੁੰਦਾ ਸੀ ਇਹਨਾਂ ਦਾ ਵੀ ਅਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਕਰਦੇ ਹਾਂ। ਹਾਂਜੀ ਕੱਲ ਸਾਡੇ ਹੀ ਆਫਿਸ ਦੇ ਵਿੱਚ ਇੱਕ ਨਾਲ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਕਸਟਮ ਬਾਰਡਰ ਪੈਟਰੋਲ ਏਜੰਟ ਦੀ ਬਣ ਕੇ ਆ ਗਈ। ਹਾਂਜੀ ਨੰਬਰ ਅਨਅਵੇਲੇਬਲ। ਕਹਿੰਦਾ ਤੇਰਾ ਨਾਂ ਆ ਫਲਾਣਾ ਫਲਾਣਾ ਯਾਰ ਖਾਤੇ ਤੰਗ ਕਰਦਾ ਆ। ਹਾਂ ਹਨਾ ਜੀ ਵੀ ਜੀ ਇਹ ਇਸ ਚੀਜ਼ ਕਰਕੇ ਜਿਹੜੇ ਆਉਂਦੇ ਆ ਫਿਰ 2-4 ਗਾਲਾਂ ਆਪ ਕੱਢਦੀਆਂ 2-4 ਉਹ ਕੱਢਦੇ ਆ ਬਿਲਕੁਲ ਤੇ ਫਿਰ ਬਿਲਕੁਲ ਉਹ ਇਦਾਂ ਜਿਹੜਾ ਉਹ ਚੱਲ ਜਾਂਦੀ ਆ ਗੱਲ। ਪਰ ਇਹ ਬਹੁਤ ਜ਼ਿਆਦਾ ਇਸ ਟਾਈਮ ਇਹ ਧਿਆਨ ਸਰਗਰਮ ਬਹੁਤ ਆ। ਵਧਿਆ ਪਿਆ। ਇਹ ਜਿਹੜਾ ਜਾਮਤਾਰਾ ਵਾਲਾ ਜਿਹੜਾ ਕੰਮ ਆ ਨਾ ਇਹ ਹੂੰ ਸਾਰੇ ਪਾਸੇ ਹੀ ਇਸ ਟਾਈਮ ਸਰਗਰਮ ਇਸ ਟਾਈਮ ਚੱਲ ਰਿਹਾ ਆ। ਜੀ ਤੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਆ ਵੀ ਇਹ ਬਹੁਤੇ ਜਿਹੜੇ ਦੇਸੀ ਬੰਦੇ ਆ ਜਿਹਨੂੰ ਇੱਕ ਜਿੱਥੇ ਸ਼ਬਦ ਵਰਤਿਆ ਜਾਂਦਾ ਆ ਹਾਂਜੀ ਦੇਸੀ ਵੀ ਹੁੰਦੇ ਜਿਹੜੇ ਆਏ ਉੱਥੇ ਹੀ ਜਾਂ ਪਾਕਿਸਤਾਨੀ ਹੋਊਗਾ ਜਾਂ ਭਾਰਤੀ ਹੋਊਗਾ। ਹਾਂਜੀ ਇਹ ਜਿਹੜੇ ਆ ਕਾਲ ਕਰਦੇ ਆ ਉਹ ਕਾਲ ਕਰਦੇ ਕਹਿੰਦੇ ਜੀ ਮੈਂ ਸਟੀਵਨ ਬੋਲਦਾ। ਮੈਂ ਕਿਹਾ ਯਾਰ ਤੂੰ ਤਾਂ ਐਵੇਂ ਧੱਕੇ ਨਾਲ ਸਟੀਵਨ ਬਣਿਆ ਆ। ਸਹੀ ਦੱਸ ਕੌਣ ਆ ਤੂੰ ਕੌਣ ਹੈ ਵੀ ਬਿਲਕੁਲ ਫਿਰ ਉਹ ਚੀਜ਼ ਜਿਹੜੀ ਉਹ ਕਰਕੇ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੇ ਆ। ਦੂਰ ਕੀ ਜਾਣਾ ਪ੍ਰਵੀਨ ਮੈਂ ਆਪਣੀ ਗੱਲ ਕਰਦਾ। ਹਾਂਜੀ ਇੱਕ ਵਾਰੀ ਰੀਸੈਂਟਲੀ ਕੁਝ ਮਹੀਨੇ ਪਹਿਲਾਂ ਦੀ ਗੱਲ ਆ। ਪਿਤਾ ਜੀ ਨੂੰ ਕਾਲ ਇਦਾਂ ਆਈ ਤੇ ਜਿਹੜੀ ਆ ਪਿਤਾ ਜੀ ਦੀ ਯਾਨੀ ਕਿ ਮੇਰੀ ਕਜ਼ਨ ਜਿਹੜੀ ਸੀ ਤੇ ਪਿਤਾ ਜੀ ਦੀ ਭਤੀਜੀ ਹਾਂਜੀ ਉਹਦੇ ਜਵਾਈ ਬਣ ਕੇ ਉਹਦੇ ਘਰ ਵਾਲਾ ਬਣ ਕੇ ਕਿਸੇ ਨੇ ਆਏ ਵੀ ਮੈਂ ਇੱਥੋਂ ਬੋਲਦਾ ਆ। ਹਾਂਜੀ ਉਹਦੇ ਤਾਇਆ ਜੀ ਲੱਗਦੇ ਸੀ ਇਦਾਂ ਤੇ ਉਹ ਨਾ ਘਰੇ ਨਾ ਦੱਸਿਓ ਤੇ ਪੈਸੇ ਮੈਨੂੰ ਜਿਹੜੇ ਉਹ ਘੱਲ ਦਿਓ ਮੈਨੂੰ ਜ਼ਰੂਰਤ ਆ ਇਸ ਟਾਈਮ। ਇਹ ਮੇਰੇ ਨਾਲ ਕੀ ਹੋਇਆ ਮੇਰਾ ਨਾਂ ਲੈ ਕੇ ਮੇਰੇ ਪਿਤਾ ਜੀ ਦੇ ਫਰੈਂਡ ਨੂੰ ਕਿਸੇ ਨੇ ਕਾਲ ਕਰਤੀ ਵੀ ਅੰਕਲ ਜੀ ਬੜੇ ਚਿਰ ਹੋ ਗਿਆ ਆਪਣੀ ਗੱਲ ਨਹੀਂ ਹੋਈ। ਸਤਿ ਸ੍ਰੀ ਅਕਾਲ ਹੈਲੋ ਵੈਲੋ ਤੇ ਮੈਨੂੰ ਪੈਸੇ ਘੱਲਣ ਦੀ ਕੋਸ਼ਿਸ਼ ਕਰਿਓ। ਇਹ ਅੱਜ ਕੱਲ ਇੰਨਾ ਕੁ ਜ਼ਿਆਦਾ ਜਿਹੜਾ ਇਸ ਟਾਈਮ ਆਵਾ ਜਿਹੜਾ ਉਹ ਉੱਤਿਆ ਪਿਆ ਆ। ਘਰ ਘਰ ਜਿਹੜੀ ਇਹ ਗੱਲ ਕਰ ਲੋ ਇਹ ਚੀਜ਼ ਹੋਈ ਆ ਤੇ ਇਹ ਦੱਸਣ ਦਾ ਮਕਸਦ ਇਹ ਆ। ਦੇਖੋ ਲੁਕਾਉਣ ਨੂੰ ਮੈਂ ਗੱਲ ਕਰ ਲਾ ਯਾਰ ਚੱਲ ਆਪਣਾ ਤਾਂ ਬਚਾਅ ਹੋ ਗਿਆ ਆਪਾਂ ਕੀ ਦੱਸਣਾ ਪਰ ਦੱਸਣ ਦਾ ਮਕਸਦ ਇਹ ਆ ਵੀ ਲੋਕ ਜਾਗਰੂਕ ਕਰੋ। ਇਹਨਾਂ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਦੀ ਕਿਵੇਂ? ਹਾਂ ਬਿਲਕੁਲ ਉਹਨੂੰ ਕੀ ਪਤਾ ਵੀ ਮੈਂ ਉਹਦਾ ਅੰਕਲ ਦਾ ਫਰੈਂਡ ਆ। ਮੈਂ ਕਦੀ ਗੱਲ ਕੀਤੀ ਆ ਨਹੀਂ ਕੀਤੀ ਆ। ਤੁਹਾਡੇ ਵਰਗੀ ਆਵਾਜ਼ ਉਹ ਕੱਢ ਰਹੇ ਆ ਜਾਂ ਕਿੱਦਾਂ ਕਰ ਰਹੇ ਆ। ਉਹ ਨੰਬਰ ਕਿੱਦਾਂ ਕਹਿੰਦੇ ਤੇਰੀ ਫੋਟੋ ਆਈ ਜਦੋਂ ਕਾਲ ਆਈ WhatsApp ਦੇ ਉੱਤੇ ਇਦਾਂ ਲੱਗਾ ਵੀ ਤੂੰ ਹੀ ਜਿੱਦਾਂ ਕਾਲ ਕਰਦਾ ਆ। ਦੇਖ ਲਓ ਉਹਨਾਂ ਨੇ ਕਿੰਨਾ ਡਾਟਾ ਐਕਸੈਸ ਕਿੱਥੋਂ ਲਿਆ? ਉਹਨਾਂ ਦੇ ਫੋਨ ਚੋਂ ਲਿਆ ਮੇਰੇ ਚੋਂ ਲਿਆ ਸੋਸ਼ਲ ਮੀਡੀਆ ਤੋਂ ਲਿਆ ਕਿੱਥੋਂ ਲਿਆ? ਵੀ ਉਹ ਡਾਟਾ ਜਿਹੜਾ ਲੈ ਕੇ ਤੇ ਤੁਹਾਨੂੰ ਦੇਖੋ ਕਿੱਦਾਂ ਜਿਹੜਾ ਉਹ ਭਰਮਾ ਰਹੇ ਆ। ਹੁਣ ਤਾਂ ਜਿਹੜੇ ਆਈਡੀ ਕਲੋਨ ਹੋਣੀ ਇਹ ਤਾਂ ਆਮ ਜੀ ਗੱਲ ਆ। ਇਹ ਤਾਂ ਨਾਰਮਲ ਗੱਲ ਹੋ ਬਈ ਫੇਸਬੁੱਕ ਦੇ ਉੱਤੇ ਹੁਣ ਜਿੱਦਾਂ ਕੋਈ ਪ੍ਰਵੀਨ ਸ਼ਰਮਾ ਆ ਕੋਈ ਹੋਰ ਤੀਜਾ ਬੰਦਾ ਪ੍ਰਵੀਨ ਸ਼ਰਮਾ ਬਣ ਕੇ ਸਾਰੇ ਤੁਹਾਡੇ ਫਰੈਂਡ ਲਿਸਟ ਦੇ ਵਿੱਚ ਐਡ ਹੋ ਕੇ ਮੈਸੇਜ ਕਰ ਕਰਕੇ ਪੈਸੇ ਮੰਗਣ ਦੇ ਕਿੰਨੇ ਲੋਕਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਆਪਣੇ ਨਾਮ ਵਾਲੀਆਂ ਜਿਹੜੀਆਂ ਉਹ ਚੀਜ਼ਾਂ ਦੱਸੀਆਂ। ਇਹ ਹੁਣ ਫੋਨਾਂ ਦੇ ਵਿੱਚ ਪਹੁੰਚ ਕੇ WhatsApp ਤੇ ਤੁਹਾਡੀ ਫੋਟੋ ਉੱਥੋਂ ਕੱਢ ਕੇ ਉਹ ਲਾ ਕੇ ਤੇ ਫਿਰ ਉਦਾਂ ਕਾਲਾਂ ਜਿਹੜੀਆਂ ਉਹ ਕਰ ਰਹੇ। ਇਹ ਇਸ ਟਾਈਮ ਬਹੁਤ ਜ਼ਿਆਦਾ ਚਿੰਤਾਜਨਕ ਜਿਹੜੀ ਸਥਿਤੀ ਆ ਇਹ ਬਣੀ ਪਈ ਆ। ਸੋ ਸਰੋਤਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਭਾਈ ਤੁਸੀਂ ਵੀ ਕਾਲ ਕਰਕੇ ਜਿਹੜਾ ਉਹ ਜ਼ਰੂਰ ਦੱਸੋ ਵੀ ਕੀ ਕੁਛ ਜੇ ਕਿਸੇ ਤੁਹਾਡੇ ਨਾਲ ਵਾਪਰਿਆ ਆ ਕਿੱਦਾਂ ਦਾ ਕੋਈ ਸਕੈਮ ਚੱਲ ਰਿਹਾ ਆ ਤੇ ਤੁਸੀਂ ਬਚੇ ਆ। ਜੇ ਕੋਈ ਗੱਲ ਨਹੀਂ ਜੇ ਠੱਗ ਵੀ ਹੋ ਗਏ ਇਟਸ ਓਕੇ ਗਲਤੀ ਹੋ ਜਾਂਦੀ ਇਨਸਾਨ ਤੋਂ ਪਰ ਗਲਤੀ ਤੋਂ ਸਿੱਖ ਲਈਏ ਕਿ ਕਿਸੇ ਹੋਰ ਦਾ ਫਾਇਦਾ ਵੀ ਆਪਾਂ ਕਰ ਸਕਦੇ ਹਾਂ। ਤੇ ਇਸ ਤਰ੍ਹਾਂ ਦੀਆਂ ਕਾਲਸ ਬਹੁਤ ਸਾਰੀਆਂ ਆ ਰਹੀਆਂ ਨੇ ਪਿਛਲੇ ਦਿਨਾਂ ਤੋਂ। ਸਾਨੂੰ ਵੀ ਲਗਾਤਾਰ ਕਾਲਸ ਜਿਹੜੀਆਂ ਨੇ ਇਸ ਤਰ੍ਹਾਂ ਦੇ ਮੈਸੇਜ ਮਿਲੇ ਕਿ ਤੁਸੀਂ ਇਹਦੇ ਤੇ ਗੱਲਬਾਤ ਕਰੋ ਕਿਉਂਕਿ ਉਹ ਤੁਹਾਡੀ ਸਾਰੀ ਇਨਫੋਰਮੇਸ਼ਨ ਉਹਨਾਂ ਕੋਲੇ ਹੈਗੀ ਹੈ। ਤੁਹਾਡੇ ਬਾਰੇ ਸਾਰੀਆਂ ਜਾਣਕਾਰੀਆਂ ਉਹਨਾਂ ਕੋਲੇ ਹੈਗੀਆਂ ਤੇ ਉਹ ਇਹਨਾਂ ਜਾਣਕਾਰੀਆਂ ਦਾ ਫਾਇਦਾ ਉਠਾ ਕੇ WhatsApp ਤੇ ਤੁਹਾਡੀ DP ਲਾ ਕੇ ਤੇ ਫਿਰ ਤੁਹਾਡੇ ਨੇੜਲੇ ਨੂੰ ਰਿਸ਼ਤੇਦਾਰ ਨੂੰ ਕਾਲ ਕਰਦੇ ਨੇ। ਜੀ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 52 4082725250। ਭਜਨ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਚਿੱਠੀ ਆਈ ਹੈ ਕੈਨੇਡਾ ਤੋਂ ਇੱਕ ਵਕੀਲ ਦੀ ਜੀ। ਕਹਿੰਦੇ ਜੀ ਇੱਕ ਉਹਨੇ ਮੈਨੂੰ ਨਾਂ ਲਿਖਿਆ ਕੋਈ ਵੀ ਤੇ ਲਾਸਟ ਨਾਂ ਦਾ ਗਿੱਲ ਬੰਦਾ ਇਹਦੀ ਡੈਥ ਹੋ ਗਈ। ਇਹਦਾ ਇੱਥੇ ਮੈਨੂੰ ਕੋਈ ਨਹੀਂ ਮਿਲ ਰਿਹਾ। ਮੈਨੂੰ ਲੱਗਦਾ ਵੀ ਤੁਸੀਂ ਇਹਦੇ ਰਿਸ਼ਤੇਦਾਰ ਹੋ ਜੀ
ਤੇ ਮੈਂ ਉਹਦੇ ਇੰਨੇ ਪੈਸੇ ਜਮ੍ਹਾਂ ਪਏ ਆ ਤੇ ਉਹਦਾ ਵਾਲੀਵਾਰ ਨਹੀਂ ਲੱਭਦਾ ਵੀ ਤੁਸੀਂ ਜੇ ਤੁਸੀਂ ਮੈਂ ਪੇਪਰ ਬਣਾਉਂਗਾ ਸਾਈਨ ਕਰਦੇ ਹੋ ਤੇ ਮੈਂ ਤੁਹਾਨੂੰ ਇੰਨੇ ਪੈਸੇ ਦੇਵਾਂਗਾ ਵਿੱਚੋਂ, ਬਾਕੀ ਪੇਪਰ ਵਰਕ ਮੈਂ ਆਪੇ ਕਰੂੰ ਸਾਰਾ। ਠੀਕ ਹੈ। ਹਾਂਜੀ, ਮੈਂ ਫਿਰ ਜੀ ਉੱਤੇ ਉਹਦੀ ਈਮੇਲ ਵੀ ਸੀ ਤੇ ਫੋਨ ਨੰਬਰ ਵੀ ਸੀਗਾ ਕੈਨੇਡਾ ਦਾ। ਠੀਕ ਹੈ। ਮੈਂ ਉਹਨੂੰ ਕਾਲ ਕੀਤੀ, ਉਹ ਚੈੱਕ ਕਰਨ ਲਈ ਵੀ ਲਾ ਆਫਿਸ ਹੈਗਾ ਵੀ ਆ ਕਿ ਨਹੀਂ ਹੈਗਾ। ਹਾਂਜੀ। ਲਾ ਆਫਿਸ ਤਾਂ ਸੀਗਾ ਉੱਥੇ, ਸੈਕਟਰੀ ਨੇ ਕਿਹਾ ਵੀ ਮੈਸੇਜ ਛੱਡ ਦੋ ਜੋ ਜਨਰਲੀ ਹੁੰਦਾ। ਤਾਂ ਫਿਰ ਮੈਂ ਕੀ ਕੀਤਾ, ਮੈਂ ਉਹਦੀ ਈਮੇਲ ਉਹਦੀ ਸੀਗੀ, ਮੈਂ ਉਹਨੂੰ ਈਮੇਲ ਵੀ ਕੀਤੀ ਬਈ ਭਾਈ ਕੀ ਕਹਾਣੀ ਆ, ਮੈਨੂੰ ਤੇਰੀ ਚਿੱਠੀ ਮਿਲੀ ਹੈ ਇੱਕ, ਹਾਂਜੀ, ਤੇ ਦੱਸ ਮੈਨੂੰ ਜਵਾਬ ਦੇ ਈਮੇਲ 'ਚ, ਫਿਰ ਆਪਾਂ ਅੱਗੇ ਗੱਲ ਤੋਰੀਏ। ਮੈਂ ਕਿਹਾ ਦੇਖਦਾ ਵੀ ਕੀ ਕਰਦੇ ਆ। ਠੀਕ ਹੈ। ਉਹਨੇ ਮੈਨੂੰ ਚੱਕ ਕੇ ਜੀ ਇੱਕ ਡੈਥ ਸਰਟੀਫਿਕੇਟ ਭੇਜਤਾ ਕਿਸੇ ਗਿੱਲ ਦਾ। ਅੱਛਾ। ਕਿਉਂਕਿ ਮੈਂ ਵੀ ਗਿੱਲ, ਤੇ ਉਹਦਾ ਡੈਥ ਸਰਟੀਫਿਕੇਟ ਜਾ ਕੇ ਭੇਜਤਾ, ਮੈਨੂੰ ਕਾਪੀ ਭੇਜਤੀ ਵੀ ਆਹ ਇੰਨੇ ਪੈਸੇ ਤੂੰ, ਮੈਂ ਫਿਰ ਇੱਕ ਪੇਪਰ ਭੇਜੂੰਗਾ ਤੂੰ ਸਾਈਨ ਕਰੀ ਤੇ ਇੰਨੇ ਪੈਸੇ ਤੇਰੇ ਹੋਣਗੇ ਜੀ। ਮੈਂ ਕਿਹਾ ਠੀਕ ਹੈ। ਮੈਂ ਸਾਰਾ ਦੇਖਿਆ ਦੁਖਿਆ ਤੇ ਮੈਂ ਫਿਰ ਉਹਨੂੰ ਇੱਕ ਈਮੇਲ ਲਿਖੀ ਤੇ ਬਾਕੀ ਇੰਡੀਆ ਦੇ ਵਿੱਚ ਬਹੁਤ ਸਾਰੇ ਗਿੱਲ ਹੋਣੇ ਚਾਹੀਦੇ, ਬਹੁਤ ਪੰਜਾਬ 'ਚ ਕੈਨੇਡਾ 'ਚ ਵੀ ਬਹੁਤ ਗਿੱਲ ਨੇ। ਹਾਂਜੀ। ਤੈਨੂੰ ਮੇਰੀ ਚਿੱਠੀ ਕਿੱਥੋਂ ਮਿਲੀ, ਮੇਰਾ ਐਡਰੈਸ ਕਿੱਥੋਂ ਮਿਲਿਆ? ਸਹੀ ਗੱਲ ਆ। ਟੈਨਬਿਲ ਦਾ ਐਡਰੈਸ ਮਿਲਿਆ ਉਹਨੂੰ, ਉੱਥੇ ਚਿੱਠੀ ਆਈ। ਮੁੜ ਕੇ ਉਹਦਾ ਕੋਈ ਜਵਾਬ ਨਹੀਂ। ਨਾਲੇ ਉਹਨੂੰ ਇਹ ਵੀ ਕਿਹਾ, ਮੈਂ ਕਿਹਾ ਮੈਂ ਵੀ ਐਡਵੋਕੇਟ ਹਾਂ, ਮੈਂ ਆਪਣੇ ਲਾ ਆਫਿਸ ਤੋਂ ਈਮੇਲ ਭੇਜੀ ਸੀ ਉਹਨੂੰ। ਜੀ ਜੀ। ਮੈਂ ਉਹਨੂੰ ਕੁਐਸਚਨ ਭੇਜਿਆ ਵੀ ਤੂੰ ਦੱਸ ਵੀ ਮੇਰਾ ਐਡਰੈਸ ਤੈਨੂੰ ਕਿੱਥੋਂ ਮਿਲਿਆ, ਮੇਰਾ ਨਾਂ ਕਿੱਥੋਂ ਮਿਲਿਆ। ਸਹੀ, ਬਿਲਕੁਲ। ਇਹ ਤਾਂ ਹੁਣ ਦੇਖੋ ਭਜਨ ਗਿੱਲ ਜੀ ਤੇ ਜੋ ਪ੍ਰਵੀਨ ਜੀ, ਇਹ ਤਾਂ ਗਾਂ ਹੀ ਲੰਘੇ ਕਿੱਥੇ ਤੱਕ ਇਹ ਮਾਰ ਜਿਹੜੀ ਕਿੱਦਾਂ ਜਿਹੜੀ ਉਹ ਕਰ ਰਹੇ। ਕਈ ਵਾਰੀ ਪਤਾ ਲਾਲਚ ਆ ਜਾਂਦਾ, ਉਹ ਖੌਰੇ ਪਤਾ ਨਹੀਂ ਮੇਰਾ ਕੋਈ ਰਿਸ਼ਤੇਦਾਰ ਹੋਵੇ ਕਿਤੇ ਸੱਚੀ ਛੱਡ ਗਿਆ, ਮੇਰੇ ਲਈ ਕੋਈ ਛੱਡ ਗਿਆ ਹੋਣਾ ਕੋਈ ਹੈ ਜੀ ਦੌਲਤ ਜਾਂ ਕੁਝ। ਇੱਕ ਹੋ ਗਈ ਮੇਰੇ ਨਾਲ, ਜੇ ਹੁਣ ਤੁਸੀਂ ਦੱਸਣਾ ਤਾਂ ਅੱਗੇ ਹੋਰ ਲੈ ਲਓ ਕਾਲ ਕਿਸੇ ਦੀ। ਹਾਂਜੀ ਠੀਕ ਹੈ। ਹਾਂਜੀ ਹਾਂ, ਹੋਲਡ ਕਰ ਲਓ। ਚਲੋ ਕੋਈ ਨਹੀਂ, ਆਪਾਂ ਮੁੜ ਕੇ ਤੁਹਾਡੇ ਕੋਲ ਆਉਂਦੇ ਆ। ਚੰਦ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਵੀ ਦੱਸਣਾ ਚਾਹੁੰਦਾ ਸੀ ਕਿ ਕੱਲਾ ਆਪਣਾ ਈਮੇਲ ਨਹੀਂ, ਫੇਸਬੁੱਕ ਤੇ ਫੇਕ ਆਈਡੀ ਬਣਾ ਕੇ ਪੈਸੇ ਮੰਗ ਰਹੇ ਲੋਕ। ਮੇਰੇ ਪਿਛਲੇ ਹਫ਼ਤੇ ਹੀ ਮੇਰੇ ਫੇਸਬੁੱਕ ਤੇ ਬਣਾਈ ਸੀ ਕਿਸੇ ਨੇ ਫੇਕ ਆਈਡੀ, ਤੇ ਮੇਰੇ ਭਤੀਜੇ ਦੀ ਮੈਨੂੰ ਕਾਲ ਆਈ, ਕਹਿੰਦੇ ਚਾਚਾ ਜੀ ਵੀ ਯਾਰ ਗੱਲ ਤੁਸੀਂ ਲਿਖੋ ਆਪਦੀ ਫੇਸਬੁੱਕ ਤੇ ਵੀ ਤੁਸੀਂ ਨਹੀਂ ਹੈ ਇਹ, ਤੇ ਪਤਾ ਨਹੀਂ ਕੌਣ ਕਹਿੰਦਾ ਫੇਕ ਆਈਡੀ ਬਣਾ ਕੇ ਪੈਸੇ ਮੰਗ ਰਿਹਾ, ਤੁਹਾਡੇ ਨਾਂ ਤੇ ਪੈਸੇ ਮੰਗ ਰਿਹਾ। ਹਾਂਜੀ ਹਾਂਜੀ। ਤੇ ਫਿਰ ਈਮੇਲ ਆਉਂਦੀਆਂ ਜਿਹੜੀਆਂ ਹੋਮ ਡਿਪੂ ਦਾ ਕੋ ਬੰਨਾ ਤੁਹਾਡਾ, ਜਾਂ ਹੋਮ ਡਿਪੂ ਦੇ ਪੈਸੇ ਨਿਕਲੇ ਆ ਕਾਸਕੋ ਚੋਂ, ਉਹਨਾਂ ਦੀ ਥੋੜਾ ਜਿਹਾ ਸਪੈਲਿੰਗ ਦੀ ਗਲਤੀ ਹੁੰਦੀ, ਈਮੇਲਾਂ ਬਹੁਤ ਕਰਦੇ ਤੇ ਉਹਦੇ ਚ ਵੀ ਕੋਈ ਨਾ ਫਸ ਜਾਵੇ, ਕਿਉਂਕਿ ਉਹਦੇ ਚ ਕੁਝ ਨਹੀਂ ਹੁੰਦਾ। ਬਿਲਕੁਲ ਸਹੀ ਗੱਲ, ਇਹ ਗੱਲ ਸਹੀ ਹੈ। ਉਹਨਾਂ ਨੇ ਤੁਹਾਡੀ ਬਸ ਯੂਜ਼ਰ ਨੇਮ ਪਾਸਵਰਡ ਚੋਰੀ ਕਰਨੇ ਹੁੰਦੇ ਆ, ਉਹਦੇ ਜ਼ਰੀਏ ਉਹਨਾਂ ਨੇ ਇਨਫੋਰਮੇਸ਼ਨ ਤੁਹਾਡਾ ਲੈ ਕੇ ਬਾਅਦ ਚ ਤੁਹਾਨੂੰ ਹੀ ਫਸਾਉਣਾ ਹੁੰਦਾ। ਇਸ ਕਰਕੇ ਕੋਈ ਜਿੰਨਾ ਚਿਰ ਤੁਹਾਨੂੰ 100% ਗਰੰਟੀ ਨਹੀਂ ਕਿਸੇ ਚੀਜ਼ ਦੀ, ਉਹਨਾਂ ਚਿਰ ਕਿਸੇ ਨਾਲ ਗੱਲ ਨਾ ਕਰੋ, ਕਿਸੇ ਦੀ ਈਮੇਲ ਨਾ ਚੈੱਕ ਕਰੋ, ਉਹਦੇ ਤੇ ਜਾਓ ਉਹਨੂੰ ਡਿਲੀਟ ਕਰੀ ਜਾਓ ਨਾਲ ਦੀ ਨਾਲ। ਮੈਂ ਤਾਂ ਇਸ ਤਰ੍ਹਾਂ ਕਰਦਾ ਹੁੰਦਾ। ਜੀ ਬਿਲਕੁਲ ਇਦਾਂ ਹੀ ਕਰਨਾ ਚਾਹੀਦਾ ਜੀ। ਥੈਂਕ ਯੂ। ਓਕੇ, ਥੈਂਕ ਯੂ, ਮਿਹਰਬਾਨੀ। ਬਗੈਰ ਲੋਟਰੀ ਪਾਏ ਕਿਸੇ ਦੀ ਲੋਟਰੀ ਨਹੀਂ ਨਿਕਲਦੀ। ਬਿਲਕੁਲ ਪਾਇਆ ਤੋਂ ਨਹੀਂ ਨਿਕਲਦੀ ਇੱਥੇ ਲੋਕਾਂ ਦੀ, ਬਗੈਰ ਪਾਏ ਕਿੱਥੇ ਨਿਕਲਦੀ ਹਨਾ। ਉਹ ਇਹ ਦੇਖੋ, ਇੱਕ ਰੀਸੈਂਟਲੀ ਕਿਸੇ ਨੇ ਕਾਲ ਕੀਤੀ ਆਫ ਦੀ ਏਅਰ, ਉਹ ਦੱਸ ਰਹੇ ਸੀਗੇ, ਹਾਂਜੀ, ਕਹਿੰਦੇ ਵੀ ਇਦਾਂ ਹੀ ਉਹਨਾਂ ਦੇ ਪਰਿਵਾਰ ਦੇ ਜੀ ਇੱਕ ਕੋਈ ਦੁਬਈ ਦੇ ਵਿੱਚ ਰਹਿੰਦਾ, ਠੀਕ ਹੈ, ਉਹ ਮੁੰਡਾ ਬਣ ਕੇ ਉਹਨਾਂ ਨੇ ਇੱਥੋਂ ਇਹਨਾਂ ਨੂੰ ਅਮਰੀਕਾ 'ਚ ਕਾਲ ਕੀਤੀ ਵੀ ਮੈਂ ਫਸ ਗਿਆ ਬਹੁਤ ਬੁਰਾ, ਮੈਨੂੰ ਪਤਾ ਨਹੀਂ ਇਹਨਾਂ ਨੇ ਫੜ ਲਿਆ ਜਾਂ ਇਹਨਾਂ ਨੇ ਫੜ ਲਿਆ, ਤੁਰੰਤ ਪੈਸੇ ਘੱਲੋ ਫਿਰ ਮੈਨੂੰ ਉਹ ਛੱਡ ਦੇਣਗੇ। ਜੀ ਜੀ। ਭੋਲੇ ਸੀਗੇ, ਫਸ ਗਏ, 10-15 ਹਜ਼ਾਰ ਡਾਲਰ ਪਾਵੇ। ਕਹਿੰਦੇ ਕੁਛ ਕੁ ਤਾਂ ਵਾਪਸ ਆ ਗਏ, ਪਰ 10,000 ਫਿਰ ਵੀ ਖੂਹ ਖਾਤੇ ਜੀ। ਇਹ ਅੱਜ ਕੱਲ ਬਹੁਤ ਆਮ ਜੀ ਗੱਲ ਹੋਈ ਪਈ ਆ। ਬਿਲਕੁਲ। ਜੇ ਤੁਹਾਨੂੰ ਲੱਗਦਾ ਨਾ ਵੀ ਤੁਹਾਡਾ ਕੋਈ ਰਿਸ਼ਤੇਦਾਰ ਬਣ ਕੇ ਜਿਹੜਾ ਆ ਰਿਹਾ, ਚਲੋ ਕਈ ਵਾਰੀ ਕਰਦੀ ਆ ਰਿਸ਼ਤੇਦਾਰ ਇੱਕ ਦੂਜੇ ਦੇ ਨਾਲ ਹਨਾ, ਗੱਲ ਕਰ ਵੀ ਲੈਂਦੇ ਆ, ਕੋਈ ਮੰਗਦੇ ਵੀ ਆ, ਚਲੋ ਆਪਸੀ ਉਹਨਾਂ ਦੇ ਹਰ ਇੱਕ ਦੇ ਨਿੱਜੀ ਜਿਹੜੀਆਂ ਇਹ ਗੱਲਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ। ਪਰ ਇਹਦੇ ਵਿੱਚ ਭਾਈ ਜੇ ਤੁਹਾਨੂੰ ਲੱਗਦਾ ਆ ਨਾ, ਕਾਲ ਕੱਟੋ, ਆਪ ਉਹਦੇ ਨੰਬਰ ਤੇ ਕਾਲ ਕਰਕੇ ਦੇਖ ਲਓ। ਬਿਲਕੁਲ। ਹੁਣ ਤਾਂ ਇਹੀ ਟਾਈਮ ਆ ਗਿਆ ਵੀ ਕੋਈ ਆਪਸੇ ਦੀ ਕੋਡ ਵਰਡ ਹੀ ਰੱਖ ਲਓ ਭਾਈ, ਜੇ ਪੈਸਿਆਂ ਦੀ ਲੋੜ ਹੋਈ ਤਾਂ ਮੈਂ ਤੈਨੂੰ ਇਹ ਗੱਲ ਕਹੂੰਗਾ। ਇਹੀ ਹੋ ਸਕਦਾ ਨਹੀਂ, ਇਹ ਵੈਸੇ ਸਿਆਣਪ ਆ। ਹਾਂਜੀ, ਇਹ ਸਿਆਣਪ ਆ ਵੀ ਉਹ ਚੀਜ਼ ਜਿਹੜੀ ਉਹ ਤੁਹਾਨੂੰ ਜਿਹੜੀ ਉਹ ਹਿਸਾਬ ਦੇ ਨਾਲ ਕਰਕੇ ਜਿਹੜੀ ਉਹ ਚੱਲਣਾ ਪੈਣਾ। ਜੀ ਜੀ ਬਿਲਕੁਲ ਜੀ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਜਗਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਜਗਜੀਤ ਜੀ ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ। ਜਗਜੀਤ ਸਿੰਘ ਜੀ। ਹਾਂਜੀ ਹਾਂਜੀ ਹਾਂਜੀ।
ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਦੋਨਾਂ ਭੈਣਾਂ ਵੀਰਾਂ ਨੂੰ ਬਹੁਤ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ। ਜੀ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਇੰਡੀਆ ਸੀ, ਉੱਥੇ ਮੇਰੇ ਫੋਨ ਤੇ ਆਇਆ ਫਿਰ ਤੁਹਾਡੇ ਕਿਹੜੇ ਟੈਲੀਫੋਨ ਦੇ ਉੱਤੋਂ ਕਹਿੰਦਾ 1 ਲੱਖ ਰੁਪਈਆ ਨਿਕਲਿਆ। ਠੀਕ ਹੈ। ਤੇ ਮੈਂ ਕਿਹਾ ਵੀ ਇਉਂ ਕਹਿੰਦੇ ਜੀ 10% ਆਪਾਂ ਨੂੰ ਟੈਕਸ ਦੇਣਾ ਪੈਣਾ, ਉਹ ਤੁਸੀਂ ਦੇ ਦਿਓ। ਮੈਂ ਕਿਹਾ ਇਉਂ ਕਰੋ, ਹਾਂਜੀ, ਥੋੜੀ ਪੇ ਕਰ ਦਿਓ, ਜਿੰਨੇ ਪੈਸੇ ਹੋਣਗੇ ਆਪਾਂ ਅੱਧੋ ਦੀ ਕਰ ਅੱਧੋ ਲਾਂਗੇ। ਅੱਧੀ ਕਰ ਲਾਂਗੇ। ਇਹ ਗੱਲ ਸਹੀ ਹੈ, ਬਿਲਕੁਲ ਸੌਖਾ ਸਹੀ ਹੈ ਹੈ। ਕੰਮ। ਹਾਂਜੀ, ਸਹੀ ਉਹ ਕੀਤਾ। ਸਾਰਾ ਫੋਨ ਹੀ ਬੰਦ ਕਰਤਾ। ਹਾਂਜੀ ਹਾਂਜੀ, ਏਦਾਂ ਹੀ ਹੈ। ਹੁਣ ਇੱਥੇ ਉਹ ਰੋਜ਼ ਦੂਏ ਤੀਏ ਦਿਨ ਨਾ ਵਿੱਚ ਫੋਨ ਦੇ ਨਾਲ ਸਕੈਮ ਆ ਜਾਂਦਾ, ਉੱਤੇ ਲਿਖਿਆ ਸਕੈਮ ਹੋਗਾ। ਹਾਂਜੀ। ਇੱਥੇ ਬਹੁਤ ਫੋਨ ਆਉਂਦੇ ਆ, ਪਰ ਆਪਾਂ ਚੱਕੀ ਦੇ ਨਹੀਂ ਮੇਰੇ ਵੀਰੇ। ਤਾਂ ਬਹੁਤ ਸੋਹਣਾ ਤੁਸੀਂ ਲੋਕਾਂ ਨੂੰ ਯਾਦ ਕਰਾਉਂਦੇ, ਸ਼ਾਬਾਸ਼ ਜੀ, ਬਹੁਤ ਧੰਨਵਾਦ। Thank you ਆਉਂਦੇ ਜੀ। ਰਹੋ, ਵਾਹਿਗੁਰੂ ਰਾਜੀ ਰੱਖੇ ਤੁਹਾਨੂੰ ਦੋਨਾਂ ਵੀਰਾਂ ਨੂੰ। ਥੈਂਕ ਜੀ ਯੂ ਜੀ, ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਧੰਨਵਾਦ ਜੀ, ਧੰਨਵਾਦ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਜਿੰਨੇ ਦੀ ਆਟੇ ਦੀ ਮਾਰੋ ਮਾਰ ਚੱਲੀ ਆ, ਕਿਸੇ ਨੇ ਆਟੇ ਦੀਆਂ ਬੋਰੀਆਂ ਵੇਚਣ ਲੱਗ ਜਾਣਾ। ਵੇਚਣਾ ਪੈਣਾ। ਹਾਂ ਬਿਲਕੁਲ, ਇਹ ਗੱਲ ਸਹੀ ਹੈਗਾ। ਇਹ ਹੈਗਾ, ਇਹ ਉਹਦਾ ਕਹਿਣਾ ਵੀ ਆ ਜਾਓ, ਇਹਦੇ ਪੈਸੇ ਖਿਲਾਓ, ਤੁਹਾਨੂੰ ਹੁਣੇ 5 ਬੋਰੀਆਂ ਖਿਲਾਉਂਦੇ ਆ। ਇੱਕ ਇਹਦੀ ਆੜ ਦੇ ਵਿੱਚ ਹੋਰ ਵੀ ਗੋਰਖ ਧੰਦਾ ਚੱਲ ਰਿਹਾ। ਹੂੰ ਪੰਜਾਬ ਤੋਂ ਕੈਨੇਡਾ ਦੇ ਵਿੱਚ ਸਟੂਡੈਂਟ ਆਉਂਦੇ ਆ। ਹੂੰ ਜਿਵੇਂ ਤੁਸੀਂ ਗੱਲ ਦੱਸੀ ਕਿ ਮੈਨੂੰ ਮੇਰੇ ਪਾਪਾ ਦੇ ਦੋਸਤ ਨੂੰ ਕਾਲ ਕਰਤੀ ਕਿ ਮੈਂ ਰਾਜਕਰਮਜੀਤ ਸਿੰਘ ਬੋਲ ਰਿਹਾ। ਹੂੰ ਇਸੇ ਤਰ੍ਹਾਂ ਉਹ ਇਨਫੋਰਮੇਸ਼ਨ ਐਕਸੈਸ ਕਰਦੇ ਆ। ਉਹ ਦੇਖਦੇ ਕਿ ਇਹ ਹੋਇਆ ਵਾ ਆਪਣੇ ਨਾਲ ਹੀ ਪਿੰਡ ਝਵੇਲ ਵਾਲੀ, ਉੱਥੇ ਦੋਸਤ ਨਾਲ ਹੋਇਆ ਕਿਸੇ ਨਾਲ, ਜਿੱਥੇ ਆ ਕੇ ਮੁੰਡਾ ਰਿਹਾ, ਉਹਨਾਂ ਦਾ ਭਤੀਜਾ ਆਇਆ। ਠੀਕ ਹੈ। ਉਹ ਬੰਦੇ ਦਾ ਨਾਂ ਲੈ ਕੇ ਕਾਲ ਕਰਤੀ ਕਿ ਫਲਾਨਾ ਤੁਹਾਡਾ ਬੇਟਾ ਮੇਰੇ ਕੋਲੇ ਆ, ਤੇ ਤੁਸੀਂ ਬਾਈ ਹੋਰਾਂ ਨਾਲ ਗੱਲ ਕਰਿਓ, ਤੇ ਸਾਡਾ ਕਿਤੇ ਐਕਸੀਡੈਂਟ ਹੋ ਗਿਆ, ਤੇ ਤੁਸੀਂ ਮੈਨੂੰ ਇੰਨੇ ਡਾਲਰ ਭੇਜ ਦਿਓ। ਇਹ ਕਿਉਂਕਿ ਪੰਜਾਬੀਆਂ ਦੀ ਇੱਕ ਤੇ ਇਹ ਚੀਜ਼ ਹੈ ਨਾ, ਆਪਣੀ ਫਿਤਰਤ ਆ, ਜੇ ਕੋਈ ਗਲਤੀ ਹੋਈ ਆ ਨਾ, ਹਾਂਜੀ, ਆਪਾਂ ਲੁਕਾਉਣੀ ਆ, ਤੇ ਉਸ ਦੀ ਆੜ ਦੇ ਵਿੱਚ ਉਹਨਾਂ ਨੂੰ ਪਤਾ ਵੀ ਇਹ ਤਾਂ ਹਰ ਕੋਈ ਕਰ ਰਿਹਾ ਹੈ। ਹਾਂਜੀ, ਵੀ ਇਹ ਲੁਕਾਉਣ ਦੀ ਆੜ ਦੇ ਵਿੱਚ ਕਰ ਲਈਏ, ਚੱਲ ਖੌਰੇ ਕਿਸੇ ਦਾ ਇਦਾਂ ਧੰਦਾ ਜਿਹੜਾ ਉਹ ਚਲਾਈ ਜਾਂਦੇ ਆ, ਇਦਾਂ ਰਗੜੀ ਜਾਂਦੇ ਆ। ਇਥੋਂ ਸਬਕ ਆਪਾਂ ਨੂੰ ਇਹ ਵੀ ਮਿਲਦਾ ਆ। ਹਾਂਜੀ, ਵੀ ਭਾਈ ਜੇ ਮੰਨ ਲਓ ਕਿਤੇ ਗਲਤੀ ਹੋ ਗਈ, ਪਰਦਾ ਪੋਸ਼ੀ ਭਾਈ ਬੰਦ ਕਰੋ, ਇਟਸ ਓਕੇ। ਹਾਂਜੀ, ਜੇ ਹੋ ਗਈ ਗਲਤੀ, ਹੋ ਗਈ, ਆਪਣੀ ਆ ਗਲਤੀ ਆ, ਫੇਕੀ ਚਾਰ ਗਾਲਾਂ ਹੀ ਪੈ ਜਾਣਗੀਆਂ। ਹਾਂਜੀ, ਬਿਲਕੁਲ। ਤੁਹਾਡੀ ਜਾਨ ਦੀ ਜਿਹੜੀ ਆ, ਉਸ ਦੀ ਪਰਵਾਹ ਤਾਂ ਸਾਰੇ ਜਾਣੇ ਕਰਦੇ ਹੀ ਆ ਨਾ। ਹਾਂ ਬਿਲਕੁਲ। ਇੱਕ ਹੋਰ ਧੰਦਾ ਚੱਲ ਰਿਹਾ। ਇੱਕ ਕੋਈ ਕਾਲਰ ਕਹਿੰਦਾ ਵਾ, ਕਾਲ ਕਰਨ ਵਾਲਾ ਬੰਦਾ ਕਹਿੰਦਾ ਵੀ ਮੈਂ ਤੁਹਾਡੇ ਖਾਤੇ 'ਚ ਪੈਸੇ ਪਾ ਰਿਹਾ, ਠੀਕ ਹੈ, ਤੁਹਾਨੂੰ ਇੱਕ OTP ਆਊਗਾ, ਉਹ OTP ਤੁਸੀਂ ਮੈਨੂੰ ਦੱਸ ਦਿਓ। ਹਾਂ, ਇਹ ਕਦੀ ਨਹੀਂ ਦੱਸਣਾ। ਹਾਂ, ਲੋਕ ਲਾਲਚ ਦੇ ਵਿੱਚ ਫਸ ਜਾਂਦੇ ਆ ਵੀ ਚੱਲ ਆਪਣੇ ਤਾਂ ਆਉਂਦੇ ਹੀ ਆ, ਲੋਕਾਂ ਨੂੰ ਤਾਂ ਲੈਣ ਵਾਸਤੇ ਕਾਲ ਕਰੀ ਜਾਂਦੇ ਆ, ਆਪਾਂ ਨੂੰ ਬਾਹਰੋਂ ਭੇਜੇ ਆ, ਤੇ ਉਹਨਾਂ ਕੋਲੇ ਵੀ ਜਾਣਕਾਰੀ ਤੁਹਾਡੀ ਸਾਰੀ ਹੁੰਦੀ ਹੈ। ਹੋਰ ਦੱਸਾਂਗੇ ਇਦਾਂ ਦੇ ਕੀ ਜਿਹੜੇ ਚੱਲ ਰਹੇ ਆ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200।